ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ 'ਚ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਖ ਦਾ ਸੂਰਜ ਹੈ ਜਿਹੜਾ ਉਹ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 2 ਅਪ੍ਰੈਲ ਸਾਲ 2026 ਹੈ ਜਿਹੜਾ ਉਹ ਚੜ ਚੁੱਕਿਆ ਹੈ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਇਹ ਖਬਰਾਂ ਦਾ ਬੁਲਟਨ ਅਸੀਂ ਮੰਡੇ ਟੂ ਫਰਾਈਡੇ ਅਮਰੀਕਨ ਵੇਲੇ ਔਰ ਦਿਨ ਮੌਜਬ ਤੁਹਾਡੇ ਵਾਸਤੇ ਪੇਸ਼ ਕਰਨੇ ਆ ਹਫ਼ਤੇ 'ਚ 5 ਦਿਨ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਮਝਦੇ ਜੇ ਕਿ ਸਪਾਂਸਰ ਕਰਨਾ ਚਾਹੀਦਾ ਹੈ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵੱਧਦੀਆਂ ਖਬਰਾਂ ਲੈ ਪਾਕਿਸਤਾਨ ਅਫਗਾਨਿਸਤਾਨ ਦੀ ਚਾਈਨਾ 'ਚ ਚੁੱਪ-ਚੁਪੀਤੇ ਜੰਗਬੰਦੀ ਬਾਰੇ ਗੱਲਬਾਤ ਸ਼ੁਰੂ ਹੋ ਗਈ। ਕੀ ਜਾਣਕਾਰੀ ਅਮਰੀਕਨ ਨਿਊਜ਼ ਏਜੰਸੀ ਹੈ ਜੀ AP ਐਸੋਸੀਏਟਿਡ ਪ੍ਰੈਸ, ਉਹਨੇ ਇਹਨੂੰ ਰਿਪੋਰਟ ਕੀਤਾ ਹੈ ਔਰ ਉਹਨਾਂ ਦੇ ਮੁਜਬ ਫਿਰ ਇਹ ਆਖਿਆ ਗਿਆ ਹੈ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਜ਼ਿੰਮੇਦਾਰ ਨੇ ਜਿਹੜੇ ਇਸ ਵੇਲੇ ਚਾਈਨਾ 'ਚ ਨੇ। ਚਾਈਨਾ ਮਜਮਾਨੀ ਕਰਨ ਡਿਆ ਹੈ ਔਰ ਇਹ ਗੱਲਬਾਤ ਦਾ ਮਕਸਦ ਇਹ ਹੈ ਕਿ ਦੋਵੇਂ ਮੁਲਕਾਂ ਵਿੱਚ ਘਰ ਪੱਕੀ ਕੋਈ ਜੰਗਬੰਦੀ ਹੈ ਜਿਹੜੀ ਹੋ ਜਾਏ ਔਰ ਲੜਾਈ ਹੈ ਜਿਹੜੀ ਇਹ ਸ਼ੁਰੂ ਜਿਹੜੀ ਹੋਈ ਹੈ 26 ਫਰਵਰੀ ਦੀ, ਇਹ ਹੁਣ ਕਿਸੇ ਬੰਨੇ ਲੱਗੇ। ਉਦੋਂ ਜਦੋਂ ਪਾਕਿਸਤਾਨ ਇਹ ਕਹਿਣ ਡਿਆ ਕਿ ਅਫਗਾਨਿਸਤਾਨ ਸਾਨੂੰ ਜ਼ਮਾਨਤ ਦੇਵੇ, ਜੇ ਨਹੀਂ ਜ਼ਮਾਨਤ ਦਿੰਦਾ ਜਦੋਂ ਹਮਲਾ ਹੋਏਗਾ ਅਸੀਂ ਉਦੋਂ ਹੀ ਕਾਰਵਾਈ ਕਰਾਂਗੇ। ਹਮਲੇ ਹੋ ਵੀ ਰਹੇ ਨੇ। ਫਿਰ ਇਹਨਾਂ ਮੌਕਿਆਂ ਦੇ ਵਿੱਚ ਦੋਵੇਂ ਪਾਸੇ ਜਦੋਂ ਡੈਡਲੌਕ ਸੀਗਾ ਨਾ, ਉਹਨੂੰ ਜ਼ਰਾ ਨਰਮ ਕਰਨ ਵਾਸਤੇ ਚਾਈਨਾ ਜਿਹੜਾ ਉਹਨੇ ਉਹਨਾਂ ਨੂੰ ਵੀ ਸੱਦ ਲਿਆ, ਇਹਨਾਂ ਨੂੰ ਵੀ ਸੱਦ ਲਿਆ। ਬਹਰਲ ਪਾਕਿਸਤਾਨ ਦੇ ਸਰਕਾਰੀ ਜ਼ਰੀਏ ਤਸਦੀਕ ਨਹੀਂ ਕਰ ਰਹੇ। ਹੁਣ ਜਦੋਂ ਤੱਕ ਅਸੀਂ ਇਹ ਖਬਰ ਦੇ ਰਹੇ ਹਾਂ, ਪਾਕਿਸਤਾਨ ਦੇ ਸਰਕਾਰੀ ਜ਼ਰੀਏ ਨਾ ਦੱਸਣ ਦੀ ਸ਼ਰਤ ਕਹਿ ਰਹੇ ਕਿ ਹਾਂ ਜੀ 2 ਆਲਾ ਸਰਕਾਰੀ ਜ਼ਿੰਮੇਦਾਰ, ਬਹੁਤ ਆਲਾ ਸਰਕਾਰੀ ਜ਼ਿੰਮੇਦਾਰ ਜਾਂ ਹਕੂਮਤੀ ਜ਼ਿੰਮੇਦਾਰ ਨੇ ਜਿਹੜੇ ਉਹ ਇਸ ਵੇਲੇ ਚਾਈਨਾ ਪਹੁੰਚੇ ਹੋਏ ਨੇ। ਇਸੇ ਤਰ੍ਹਾਂ ਤਾਲਿਬਾਨਾਂ ਵੱਲੋਂ ਵੀ ਉਹਨਾਂ ਦੇ ਜ਼ਿੰਮੇਦਾਰ ਨੇ ਜਿਹੜੇ ਉਹ ਆਏ ਨੇ। ਨਾ ਦੇ ਪਾਕਿਸਤਾਨ ਵੱਲੋਂ ਖੁੱਲੇ ਤੌਰ ਤੇ ਇਸ ਗੱਲਬਾਤ ਦੀ ਤਸਦੀਕ ਕੀਤੀ ਜਾ ਰਹੀ ਹੈ, ਹਾਮੀ ਭਰੀ ਜਾ ਰਹੀ ਹੈ ਕਿ ਹੋ ਰਹੀ ਹੈ, ਤੇ ਨਾ ਹੀ ਇਨਕਾਰ ਹੀ ਨਹੀਂ ਦਿੱਤਾ। ਬਹਰਹਾਲ ਇਹ ਲੜਾਈ ਲੁਕਾਉਣ ਵਾਸਤੇ ਇਹ ਜਿਹੜਾ ਇੱਕ ਚਾਈਨਾ ਦਾ ਕਹਿ ਲਵੋ ਕਿ ਯਤਨ ਹੈ, ਕੋਸ਼ਿਸ਼ ਹੈ, ਉਹ ਸ਼ੁਰੂ ਹੋ ਪਈ ਹੈ। ਆਖਿਆ ਜਾ ਰਿਹਾ ਹੈ ਕਿ ਬਕਾਇਦਾ ਚੀਨ ਦਾ ਇੱਕ ਸ਼ਹਿਰ ਹੈ ਔਰਮਚੀ, ਉਹਦੇ ਵਿੱਚ ਇਹ ਗੱਲਬਾਤ ਦਾ ਦੌਰਾ ਜਿਹੜਾ ਇਹ ਚੱਲ ਰਿਹਾ ਆ ਔਰ ਰੱਬ ਕਰੇ ਕਿ ਇਸ ਸਿਰੇ ਚੜ ਜਾਵੇ। ਲੜਾਈ ਝਗੜਾ ਜੰਗ ਇਹ ਕਿਸੇ ਪਾਸਿਓਂ ਵੀ ਚੰਗੀ ਨਹੀਂ, ਕਿਸੇ ਵੀ ਪਾਸੇ ਦਾ ਭਾਵੇਂ ਹੱਕ ਤੇ ਹੈ ਤੇ ਭਾਵੇਂ ਕੋਈ ਜਿਹਨੂੰ ਕਹਿ ਰਹੇ ਨੇ ਨਜਾਇਜ਼ ਕਰ ਰਿਹਾ, ਨੁਕਸਾਨ ਆਵਾਮ ਦਾ ਹੁੰਦਾ, ਆਮ ਲੋਕਾਂ ਦਾ ਹੁੰਦਾ ਹੈ। ਸੋ ਇਹ ਖੂਨ ਖਰਾਬਾ ਜਿਹੜਾ ਇਹ ਬੰਦ ਹੋਣਾ ਚਾਹੀਦਾ ਜੀ। ਅਫਗਾਨ ਮਹਾਜਰਾਂ ਦੀ ਵਾਪਸੀ ਲਈ ਪਾਕਿਸਤਾਨ ਨੇ ਬਾਰਡਰ ਵੀ ਖੋਲ ਦਿੱਤਾ ਹੈ ਤੇ ਖਾਰਦਾਰ ਤਾਰਾਂ ਵੱਢਣ ਵੱਲੋਂ ਕੋਈ ਬਿਆਨ ਵੀ ਸਾਹਮਣੇ ਆਇਆ ਹੈ। ਕੀ ਜਾਣਕਾਰੀ? ਇਹ ਅਫਗਾਨਿਸਤਾਨ ਦੇ ਨਾਲ ਜੁੜੀ ਖਬਰ ਹੈ ਕਿਉਂਕਿ ਪਾਕਿਸਤਾਨ ਦਾ ਤੇ ਅਫਗਾਨਿਸਤਾਨ ਦੀ ਜਦੋਂ ਲੜਾਈ ਸ਼ੁਰੂ ਹੋਈ ਉਦੋਂ ਬਾਰਡਰ ਹੋ ਗਿਆ ਬੰਦ। ਬਾਰਡਰ ਬੰਦ ਹੋਣ ਕੋਲੋਂ ਹੁਣ ਪਾਕਿਸਤਾਨ ਚੋਂ ਜਿਹੜੇ ਅਫਗਾਨਾਂ ਨੂੰ ਕੱਢਿਆ ਗਿਆ ਸੀਗਾ ਉਹ ਕੈਂਪਾਂ ਦੇ ਵਿੱਚ ਰਹਿ ਗਏ। ਹੁਣ ਸਰਹੱਦਾਂ ਖੁੱਲਣ ਤੇ ਉਹ ਜਾਣ ਨਾ ਕਹਿੰਦੇ ਨੇ ਕਿ ਫਿਰ ਫਾਇਰਿੰਗ ਹੋਈ ਬਲੋਚਿਸਤਾਨ ਵਾਲੇ ਪਾਸੇ, ਜਿਹੜਾ ਪਾਕਿਸਤਾਨ ਦਾ ਸੂਬਾ ਬਲੋਚਿਸਤਾਨ ਹੈ, ਪੰਜਵੀਂ ਸੂਬਾ, ਉੱਥੇ ਦਾ ਬਾਰਡਰ ਜਿਹੜਾ ਉੱਥੇ ਵੀ ਫਾਇਰਿੰਗ ਹੋਈ। ਇਧਰੋਂ ਕਾਬਲ ਨੂੰ ਜਿਹੜਾ ਜਾਣ ਵਾਲਾ ਰਾਹ ਆ ਪਿਸ਼ੌਰ ਵਾਲੇ ਪਾਸਿਓਂ, KPK ਸੂਬੇ ਵਾਲੇ ਪਾਸਿਓਂ, ਇਧਰ ਵੀ ਇਹ ਸਾਰਾ ਮਾਮਲਾ ਹੋ ਗਿਆ। ਹੁਣ ਉਹ ਲੋਕ ਰਹਿ ਗਏ ਕੈਂਪਾਂ ਦੇ ਵਿੱਚ। ਹੁਣ ਜਿਹੜੇ ਉਹਨਾਂ ਦੇ ਕੋਈ ਰਿਸ਼ਤੇਦਾਰ ਖਿਲਰੇ ਸਨ, ਉਹ ਇਸਲਾਮਾਬਾਦ ਇੱਕ ਤਾਜਰ ਦੇ ਘਰ ਫਾਇਰਿੰਗ ਹੋਣਾ, ਫਿਰ ਇੱਕ ਬੱਚੇ ਦਾ ਅਗਵਾ ਹੋਣਾ, ਉਹਦੇ 'ਚ ਇਹਨਾਂ ਅਫਗਾਨ ਮਹਾਜਰਾਂ ਦੇ ਕੈਂਪਾਂ 'ਚ ਲੜੀਆਂ ਮਤਲਬ ਇਹ ਆਪ ਇਨਵੋਲਵ ਰਹੇ, ਇਹਨਾਂ ਦੀਆਂ ਬੀਬੀਆਂ ਵੀ ਇਨਵੋਲਵ ਰਹੀਆਂ। ਹੁਣ ਅਫਗਾਨਿਸਤਾਨ ਦੇ ਕੋਲੋਂ ਇਹ ਜ਼ਮਾਨਤ ਮੰਗੀ ਗਈ। ਯਾਦ ਰੱਖੋ ਹੁਣ ਕੜੀਆਂ ਵੇਖੋ ਜੁੜਨ ਡੀਆਂ ਕਿ ਉਧਰ ਚਾਈਨਾ 'ਚ ਗੱਲਬਾਤ ਪੱਕੀ ਜੰਗਬੰਦੀ ਲਈ ਚੱਲ ਰਹੀ ਹੈ, ਇਧਰੋਂ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਇਹ ਜ਼ਮਾਨਤ ਦਿੱਤੀ ਹੈ ਕਿ ਹਾਂ ਜੀ ਮੇਰੇ ਵੱਲੋਂ ਫਾਇਰਿੰਗ ਨਹੀਂ ਹੁੰਦੀ। ਜਿਹਦੇ ਤੋਂ ਬਾਅਦ ਕਹਿੰਦੇ ਨੇ ਕਿ ਪਾਕਿਸਤਾਨ ਨੇ ਇਹ ਸਰਹੱਦ ਜਿਹੜੀ ਹੈ ਖੋਲੀ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਅਫਗਾਨਿਸਤਾਨ ਵਾਲੇ ਪਾਸੇ ਧੱਕਿਆ ਜਾਏ ਔਰ ਇਹ ਮਹਾਜਰ ਨੇ ਜਿਹੜੇ ਇਹ ਉਧਰ ਜਾਣ। ਦੂਸਰੇ ਪਾਸੇ ਜਿਹੜੇ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ਆ, ਉਹਨੇ ਪਹਿਲਾਂ ਮਾੜਾ ਜਿਹਾ ਬਿਆਨ ਦਿੱਤਾ ਕਿ ਜੀ ਇਹ ਖਬਰ ਝੂਠਾ ਹੋਇਆ। ਇਹ ਹੈ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਬਾਰਡਰ ਦੇ ਉੱਤੇ ਜਿਹੜੀ ਬਾੜ ਲਾਈ ਹੈ, ਅਫਗਾਨਿਸਤਾਨ ਕਿਉਂਕਿ ਇਹਨੂੰ ਬਾਰਡਰ ਮੰਨਦਾ ਹੀ ਨਹੀਂ, ਉਹ ਕਹਿੰਦਾ ਇਹ ਤੇ 1923 ਦੀ ਵੰਡੀ ਹੋਈ ਸਰਹੱਦ ਹੈ ਜੀ ਅੰਗਰੇਜ਼ ਦੀ, ਔਰ ਦੁਬਾਰਾ ਇਹ ਇਲਾਕੇ KPK ਔਰ ਸਾਰੇ ਜਿਹੜੇ ਅਫਗਾਨਿਸਤਾਨ ਦਾ ਹਿੱਸਾ ਨੇ। ਜਦ ਕਿ ਅੰਗਰੇਜ਼ ਜਾ ਚੁੱਕੇ, ਪਾਕਿਸਤਾਨ ਭਾਰਤ ਵੰਡੇ ਜਾ ਚੁੱਕੇ, ਫਿਰ ਟੁੱਟ ਕੇ ਬੰਗਲਾਦੇਸ਼ ਬਣ ਗਿਆ, ਅੱਗੇ ਕਈ ਕੁਝ ਹੋ ਗਿਆ, ਉਹ ਅੱਜ ਵੀ ਉੱਥੇ ਅੜੀ ਤੇ ਅੜੇ। ਪਾਕਿਸਤਾਨ ਕਹਿਣ ਡਿਆ ਕਿ ਇਹਨੂੰ ਬਾਰਡਰ ਨੂੰ ਪੂਰੀ ਸਰਹੱਦ ਮੰਨੋ। ਇੱਕ ਇਹ ਵੀ ਵਜ੍ਹਾ ਹੈ ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਲੜਾਈ ਦੀ ਔਰ ਕਿਸੇ ਮਾਮਲੇ ਦੇ ਨਾ ਥੰਮਣ ਦੀ ਕਿ ਅਫਗਾਨਿਸਤਾਨ ਇਹਨੂੰ ਬਾਰਡਰ ਮੰਨਦਾ ਹੀ ਨਹੀਂ। ਉੱਥੇ ਪਾਕਿਸਤਾਨ ਵੱਲੋਂ ਜਿਹੜੀ ਖਾਰਦਾਰ ਤਾਰ ਆ, ਕੁਝ ਵੀਡੀਓ ਸਾਹਮਣੇ ਆਈਆਂ ਕਿ ਬਕਾਇਦਾ ਉਹ ਜਿਹੜਾ ਇਲੈਕਟ੍ਰਿਕ ਬਲੇਡ ਹੁੰਦਾ ਆ, ਚੰਗਿਆੜੀਆਂ ਦਿੰਦਾ ਜਿਹਦੇ ਨਾਲ ਲੋਹਾ ਵੱਢੀਦਾ ਆ, ਉਹ ਬਾਰਡਰ ਜਿਹੜਾ ਉਹ ਵੱਢਿਆ ਜਾ ਰਿਹਾ ਹੈ। ਕੁਝ ਸੋਸ਼ਲ ਮੀਡੀਆ ਰਿਪੋਰਟਾਂ 'ਚ ਆਖਿਆ ਗਿਆ ਕਿ ਇਹ ਤਾਲਿਬਾਨ ਨੇ ਜਿਹੜੇ ਵੱਢਦੇ ਨੇ, ਪਾਕਿਸਤਾਨੀ ਫੌਜਾਂ ਬਿਲਕੁਲ ਚੁੱਪ ਕਰਕੇ ਵੇਖਦੀ ਰਹੀ। ਜਦੋਂ ਇਹ ਵੱਢਦੇ ਨੇ ਉਦੋਂ ਇਹਨਾਂ ਨੂੰ ਫਾਇਰਿੰਗ ਕਰਦੇ ਨੇ, ਜਾਂ ਤੇ ਮਰ ਜਾਂਦੇ ਨੇ ਜਾਂ ਪਰਾਂ ਚਲੇ ਜਾਂਦੇ ਨੇ। ਫਿਰ ਪਾਕਿਸਤਾਨ
ਇਹ ਜਿਹੜੇ ਵਾੜ ਆ ਇਹ ਅਫਗਾਨਿਸਤਾਨ ਵਾਲੇ ਪਾਸੇ ਗਾਂ ਨੂੰ ਜਾ ਕੇ ਲਾਦਾ ਆ। ਇਹ ਤੇ ਚਲੋ ਕਹਿ ਲਵੋ ਕਿ ਦੋਵੇਂ ਮੁਲਕਾਂ ਦੀ ਜੰਗ ਆ, ਬਿਆਨਬਾਜ਼ੀ ਆਵਾਮੀ ਹੈ ਜਿਹੜੀ ਉਹ ਹੈ, ਪਰ ਹੁਣ ਪਾਕਿਸਤਾਨ ਦੇ ਇਤਲਾਮਾਤ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਨੇ ਜਿਹੜੇ ਅਤਾ ਤਾਰੜ ਹੋਣੇ, ਉਹਨਾਂ ਦਾ ਆਖਣਾ ਕਿ ਜੀ ਇਹ ਬਿਲਕੁਲ ਝੂਠੀਆਂ ਖਬਰਾਂ ਨੇ, ਇਹ ਬਿਲਕੁਲ ਝੂਠੀਆਂ ਵੀਡੀਓਜ਼ ਨੇ, ਇਹਨਾਂ ਦਾ ਬਾਰਡਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਔਰ ਇਹ ਆਪਣਾ ਸੁਣਾ ਹੈ ਜਿਹੜਾ ਉਹਨਾਂ ਨੇ ਇਹ ਐਕਸ ਅਕਾਊਂਟ ਦੇ ਉੱਤੇ ਹੈ ਜਿਹੜਾ ਉਹ ਛੱਡਿਆ ਹੈ ਕਿ ਇਹ ਐਵੇਂ ਅਫਵਾਹਾਂ ਜਿਹੜੀਆਂ ਖਿਲਾਰੀਆਂ ਜਾ ਰਹੀਆਂ ਨੇ, ਫੌਜਾਂ ਬਿਲਕੁਲ ਚੁਕੰਨੀਆਂ ਨੇ ਬਾਰਡਰ ਦੇ ਉੱਤੇ, ਔਰ ਜਿੱਥੇ ਫੌਜ ਚੁਕੰਨੀ ਹੈ ਉੱਥੇ ਕਿੱਦਾਂ ਹੋ ਸਕਦਾ ਹੈ ਕਿ ਕੋਈ ਵਾੜ ਆ ਕੇ ਵੱਢੇ ਜਾਂ ਸਰਹੱਦ ਦੀ ਉਲੰਘਣਾ ਜਿਹੜੀ ਉਹ ਕਰੇ। ਨਾਲ ਹੀ ਫਿਰ ਇੱਕ ਰਿਪੋਰਟ ਇਹ ਵੀ ਸਾਹਮਣੇ ਆਈ ਹੈ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਮਲਿਆਂ ਦੇ ਜਦੋਂ ਦੇ ਮਾਮਲੇ ਸ਼ੁਰੂ ਕੀਤੇ ਗਏ ਨੇ, ਉਦੋਂ ਦੇ ਪਾਕਿਸਤਾਨੀ ਫੋਰਸਿਸ ਦੇ ਉੱਤੇ ਹਮਲਿਆਂ ਦੇ ਉੱਤੇ ਅੱਧ ਕਰਦੇ ਜਿਹੜੇ ਹਮਲੇ ਕਰਦੇ ਸਨ ਉਹਨਾਂ 'ਚ 35% ਦੀ ਘਟ ਆਇਆ ਜੀ। IMF ਦਾ ਆਖਣਾ ਹੈ ਕਿ ਸ਼ੂਗਰ ਸੈਕਟਰ ਯਾਨੀ ਖੰਡ ਵਾਲੇ ਮਾਮਲਾਤ ਨੂੰ ਡੀਰੈਗੂਲੇਟ ਕੀਤਾ ਜਾਏ। ਸਲਾਮ ਪ੍ਰਾਈਮ ਮਿਨਿਸਟਰ ਨੂੰ ਹੋਰਾਂ ਨੂੰ ਪੇਸ਼ ਕਰ ਦਿੱਤੀ ਗਈ ਹੈ, ਕੀ ਜਾਣਕਾਰੀ? ਇਹ ਜੂਨ ਤੋਂ ਪਹਿਲਾਂ ਜਿਹੜਾ ਕਰਜ਼ਾ ਦੇਣਾ ਹੈ ਨਾ IMF ਨੇ, ਇਹ ਉਹਦੇ ਲਈ ਭਾਰੀ ਸ਼ਰਤਾਂ ਨੇ ਜਿਹੜੀਆਂ ਇਹ ਹੌਲੀ ਹੌਲੀ ਖੁੱਲ ਕੇ ਸਾਹਮਣੇ ਆ ਰਹੀਆਂ ਨੇ। ਬਕਾਇਦਾ ਆਖਿਆ ਗਿਆ ਕਿ ਸ਼ੂਗਰ ਮਿੱਲਾਂ ਦੇ ਲਾਇਸੈਂਸ, ਉਹਨਾਂ ਦਾ ਇੰਪੋਰਟ ਯਾਨੀ ਖੰਡ ਕਿੰਨੀ ਮੰਗਾਈ ਹੈ, ਐਕਸਪੋਰਟ ਬਾਹਰ ਕਿੰਨੀ ਘੱਲੀ ਹੈ, ਫਿਰ ਇਹਨੂੰ ਡੀਰੈਗੂਲੇਟ ਕੀਤਾ ਜਾਏ। ਇਹਦੇ ਤੇ ਕਹਿੰਦੇ ਨੇ ਕਿ ਸਾਰੇ ਸੂਬੇ ਰਾਜ਼ੀ ਨੇ, KPK ਵੀ ਰਾਜ਼ੀ, ਪੰਜਾਬ ਵੀ ਰਾਜ਼ੀ, ਬਲੂਚਿਸਤਾਨ ਵੀ ਰਾਜ਼ੀ ਹੈ, ਜਿੱਥੇ ਗੰਨਾ ਨਾ ਹੋਣ ਦੇ ਬਰਾਬਰ ਆ। ਪਰ ਸਿੰਧ ਸਰਕਾਰ ਹਜੇ ਤੱਕ ਕੋਈ ਜਵਾਬ ਨਹੀਂ ਦੇ ਰਹੀ। ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਹੈ ਜਾਂ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਸਿਫਾਰਿਸ਼ਾਂ ਜਿਹੜੀਆਂ ਸਾਹਮਣੇ ਆ ਜਾਣ। ਤੇ ਹੁਣ ਮਾਮਲਾ ਤਾਜ਼ਾ ਇਹ ਬਣਿਆ ਹੈ ਕਿ ਸਿਫਾਰਿਸ਼ਾਂ ਜਿਹੜੀਆਂ ਪ੍ਰਾਈਮ ਮਿਨਿਸਟਰ ਨੂੰ ਪੇਸ਼ ਕਰ ਦਿੱਤੀਆਂ ਗਈਆਂ, ਟਾਈਮੋ ਟਾਈਮ ਇਹਨੂੰ ਰੈਗੂਲੇਟ ਕਰਕੇ ਇਹਦੇ ਉੱਤੇ ਹੈ ਜਿਹੜਾ ਉਹ ਸਾਰਾ ਮਾਮਲਾ ਸਾਹਮਣੇ ਰੱਖਣਾ ਹੈ, ਤਾਂ ਕਿ IMF ਵਾਲੇ ਨੇ ਜਿਹੜੇ ਉਹ ਰਾਜ਼ੀ ਹੋ ਜਾਣ ਔਰ ਤਸੱਲੀ 'ਚ ਹੋਣ ਕਿ ਹਾਂ ਹੁਕੂਮਤ ਇਹ ਕੰਮ ਕਰਨ ਜਾ ਰਹੀ ਹੈ, ਤਾਂ ਹੀ ਕਰਜ਼ੇ ਦੀ ਅਗਲੀ ਕਿਸ਼ਤ ਜਿਹੜੀ ਉਹ ਲੱਭਣੀ ਹੈ। ਫਿਰ ਨਾਲ ਹੀ ਇਹ ਆਖਿਆ ਗਿਆ ਹੈ ਕਿ ਕਿਸਾਨਾਂ ਨੂੰ, ਜਿਹੜੇ ਗੰਨੇ ਦੇ ਕਿਸਾਨ ਨੇ, ਉਹਨਾਂ ਨੂੰ ਪੂਰੀ ਆਜ਼ਾਦੀ ਹੋਏਗੀ ਕਿ ਉਹ ਇੱਕ ਜ਼ੋਨ 'ਚ, ਹੁਣ ਗੰਨਾ ਹੁੰਦਾ ਆ ਸ਼ਾਹਕੋਟ 'ਚ, ਨਨਕਾਣਾ ਸਾਹਿਬ ਤੋਂ ਬਾਹਰ ਜਾ ਕੇ ਤੁਸੀਂ ਨਹੀਂ ਵੇਚ ਸਕਦੇ। ਇਹ ਤੇ ਧੱਕਾ ਆ ਕਿ ਜਿਹਦੀ ਉੱਥੇ ਸ਼ੂਗਰ ਮਿਲ ਆ ਉਹ ਉਹਨਾਂ ਕੋਲੋਂ ਲਏਗਾ। ਜੇ ਪਰਲੇ ਪਾਸੇ ਜਿਹੜਾ ਉਹ ਲੈਲਪੁਰ ਵਾਲੇ ਕੋਈ ਸਸਤਾ ਵੇਚਣ ਡਿਆ, ਕਿਉਂ ਨਹੀਂ ਉਹਨੂੰ ਆਪਣਾ ਮਹਿੰਗਾ ਖਰੀਦਣ ਡਿਆ ਆ, ਕਿਉਂ ਨਹੀਂ ਉਹਦੇ ਕੋਲੋਂ ਲਿਆ ਜਾ ਸਕਦਾ? ਸੋ ਇਹ ਹੱਦਬੰਦੀਆਂ ਨੇ ਜਿਹੜੀਆਂ, ਇਹਦੇ ਉੱਤੇ ਵੀ IMF ਨੇ ਇਤਰਾਜ਼ ਲਾਇਆ ਹੈ ਕਿ ਇਹ ਸ਼ੂਗਰ ਮਿਲ ਮਾਫੀਆ ਨਾ ਜਿਹੜੀ, ਇਹ ਉਹਨੂੰ ਨਵਾਜ਼ਣ ਦੇ ਵਾਸਤੇ ਹਕੂਮਤੀ ਇੱਕ ਹੱਥਕੰਡਾ ਆ, ਇਹਨੂੰ ਵੀ ਮੁਕਾਇਆ ਜਾਏ ਔਰ ਉਹਨਾਂ ਦੇ ਮੁਆਵਜ਼ੇ ਨੇ ਜਿਹੜੇ, ਜਾਂ ਗੰਨਾ ਖਰੀਦ ਕੇ ਉਹਨਾਂ ਨੂੰ ਪਰਚੀ ਦੇ ਦੇਣੀ, ਪਰਚੀ ਦਾ ਫਿਰ ਕੈਸ਼, ਇਹ ਰੋਲੇ ਰੱਪੇ ਨੇ ਜਿਹੜੇ ਇਹਨਾਂ ਦੇ ਉੱਤੇ ਉਹਨਾਂ ਨੇ ਆਖਿਆ ਆ ਕਿ ਇਹਦੇ ਤੇ ਪਾਕਿਸਤਾਨ ਕੰਮ ਕਰੇ। ਖਾਮ ਮਾਲ ਦੇ ਬਾਰੇ ਵੀ ਆਖਿਆ, 8 ਮਹੀਨੇ ਬੰਦ ਰਹਿਣ ਵਾਲੀਆਂ ਸ਼ੂਗਰ ਮਿਲਾਂ ਨੇ ਜਿਹੜੀਆਂ, ਉਹਨਾਂ ਬਾਰੇ ਵੀ ਬਥੇਰਾ ਕੁਝ ਇਹਦੇ ਤੇ ਹੁਣ ਇਤਰਾਜ਼ ਆਏ ਨੇ। ਹੁਣ ਇੱਕ ਤੇ ਜੇ ਸਰਕਾਰ ਇਹ ਕੰਮ ਕਰ ਲੈਂਦੀ ਏ, ਇਹ ਤੇ ਨੰਬਰ 2 ਮੈਨੂੰ ਲੱਗ ਰਿਹਾ ਕਿ ਇਹਦੇ ਨਾਲ ਗੰਨੇ ਦੇ ਕਿਸਾਨਾਂ ਨੂੰ ਵੀ ਕੋਈ ਥੋੜੀ ਜਿਹੀ ਕਹਿ ਲਵੋ ਕਿ ਤਸੱਲੀ ਹੋਏਗੀ। ਔਰ ਤੀਸਰਾ, ਸ਼ਾਇਦ ਰੈਗੂਲੇਟ ਕਰਨ ਦੇ ਨਾਲ ਇਹ ਖੰਡ ਪਹਿਲਾਂ ਬਾਹਰ ਵੇਚੋ, ਫਿਰ ਬਾਹਰੋਂ ਮੰਗਾਓ, ਇੱਕ ਕਮਿਸ਼ਨਾਂ ਔਰ ਲੋਕਾਂ ਨੂੰ ਜ਼ਲੀਲ ਕਰਨ ਦਾ ਔਰ ਖੰਡ ਦਾ ਮੁੱਲ ਤਾਂ ਤੱਕ ਜਾਣ ਦਾ ਜਿਹੜਾ ਉਹ ਵੀ ਕੰਮ ਕਿਸੇ ਹੱਦ ਤੱਕ ਕੰਟਰੋਲ ਹੋਣ ਦੀ ਆਸ ਉਮੀਦ ਹੈ। ਜੇ ਇਹ ਕੰਮ ਹੋ ਗਿਆ, ਜੇ ਨੀਅਤ ਨੇਕ ਹੋਈ ਔਰ ਸਾਫ਼ ਹੋਈ, ਤੇ ਜੇ ਵਿੱਚੋਂ ਦੀ ਕੋਈ ਚੋਰ ਰਾਹ ਨਾ ਕੱਢ ਲਿਆ ਗਿਆ ਤੇ ਜੀ। ETPB ਦਾ ਇੱਕ ਆਲਾ ਅਫਸਰ ਰਿਸ਼ਵਤ ਕੇਸ 'ਚ ਗ੍ਰਿਫਤਾਰ ਹੋਇਆ, ਕੀ ਜਾਣਕਾਰੀ ਮਹਿਸੂਸ ਤੇ ਕਾਦੇ ਤੋਂ ਗ੍ਰਿਫਤਾਰ ਹੋਇਆ? ਜੀ ਹੋਇਆ ਇਹ ਹੈ ਕਿ ਲਾਹੌਰ ਦੇ FIA ਯਾਨੀ ਫੈਡਰਲ ਇਨਵੈਸਟੀਗੇਸ਼ਨ ਮਹਿਕਮਾ ਜਿਹੜਾ ਫੈਡਰਲ ਸਰਕਾਰ ਦਾ, ਉਹਦੇ ਲਾਹੌਰ ਯੂਨਿਟ ਨੇ ਇਹ ਗ੍ਰਿਫਤਾਰੀ ਕੀਤੀ ਹੈ ਕਰਪਸ਼ਨ ਦੇ ਵਿੱਚ। ਇਹ ਜਿਹੜਾ ਸੀਗਾ ਕ੍ਰੈਕਡਾਊਨ ਹੋਇਆ ਉਹਦੇ 'ਚ। ਪਹਿਲਾਂ ਤਾਂ ਮੈਂ ਦੱਸਦਾ ਜਾਵਾਂ ETPB ਕੀ ਹੈ। ਮਤਰੂਕਾ ਵਕਫੇ ਇਮਲਾਕ ਬੋਰਡ, ਯਾਨੀ ਉਹ ਮਹਿਕਮਾ ਜਿਹਦੇ ਅੰਡਰ ਪਾਕਿਸਤਾਨ ਭਰ ਦੇ ਗੁਰੂ ਘਰ ਆਉਂਦੇ ਨੇ, ਜਿਹਦੇ ਅੰਡਰ ਪਾਕਿਸਤਾਨ ਭਰ ਦੇ ਮੰਦਰ ਆਉਂਦੇ ਨੇ। ਉੱਥੇ ਇਹ ਡਿਪਟੀ ਡਾਇਰੈਕਟਰ ਲੈਵਲ ਦਾ ਅਫਸਰ ਹੈ ਜੀ, ਡਿਪਟੀ ਸੈਕਟਰੀ, ਡਾਇਰੈਕਟਰ ਨਹੀਂ ਡਿਪਟੀ ਸੈਕਟਰੀ ਹੈ ਨਾਂ ਹੈ ਜਿਹੜਾ ਇਹਦਾ, ਉਹ ਸਾਹਮਣੇ ਆਇਆ ਆ ਮੁਹੰਮਦ ਅਕਰਮ। ਔਰ ਇਹਦੀ ਗ੍ਰਿਫਤਾਰੀ ਵੀ ਹੋਈ ਹੈ, ਸ਼ਨਾਖਤ ਵੀ ਕਰ ਦਿੱਤੀ ਗਈ ਹੈ। ਆਖਿਆ ਗਿਆ ਹੈ ਕਿ ਗੁਰੂ ਘਰਾਂ ਦੀਆਂ, ਮੰਦਰਾਂ ਦੀਆਂ ਜ਼ਮੀਨਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਉਹਨਾਂ ਦੀਆਂ ਮਲਕੀਤੀ ਜ਼ਮੀਨਾਂ ਉਹ ਠੇਕੇ ਤੇ ਦਿੱਤੀਆਂ ਜਾਂਦੀਆਂ ਨਾ, ਉਹਨਾਂ ਦੀ ਅਲਾਟਮੈਂਟ ਹੈ ਜਿਹੜੀ 200 ਪਲਾਟਾਂ ਦੀ ਅਲਾਟਮੈਂਟ 'ਚ ਇਹਨੇ 17 ਕਰੋੜ ਰੁਪਈਆ ਰਿਸ਼ਵਤ ਲਈ। 17 ਕਰੋੜ ਰੁਪਈਆ, ਔਰ ਉਹਦੇ ਬਦਲੇ 551 ਸਕੁਆਇਰ ਯਾਰਡ ਦਾ ਲਾਹੌਰ ਦੀ ਡਿਫੈਂਸ ਹਾਊਸਿੰਗ ਸੁਸਾਇਟੀ 'ਚ ਇੱਕ ਪਲਾਟ ਜਿਹੜਾ ਉਹ ਵੀ ਲਿਆ। ਸੋ ਟ੍ਰੇਲ ਸਾਬਤ ਹੋ ਗਈ, ਪੈਸਾ ਰਿਸ਼ਵਤ ਦਾ ਇਹ ਸਭ ਕੁਝ ਆ। ਉਹ ਹੁਣ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰੀ ਤੋਂ ਬਾਅਦ ਅੱਗੇ ਮਾਮਲੇ ਕਿੱਧਰ ਜਾਂਦੇ ਨੇ, ਕਿਉਂਕਿ ਅਸੀਂ ਵੇਖਿਆ ਕਿ ਜਦੋਂ ਕੋਈ ਵੱਡਾ ਅਫਸਰ ਜਿੱਦਾਂ ਡਿੱਕੀ ਬਾਈ ਉਹ ਕੇਸ 'ਚ ਗ੍ਰਿਫਤਾਰ ਹੋਇਆ ਸੀਗਾ, ਉਹ ਵੇਖੋ ਕਿ ਉਹ ਪ੍ਰੋਸੀਕਿਊਟਰ ਬਾਕੀ ਸਾਰੇ ਮਾਮਲੇ ਔਰ ਉਹਨਾਂ ਦਾ ਜਿਹੜਾ ਡਾਇਰੈਕਟਰ ਔਰ ਬਾਕੀ ਅਫਸਰ ਸਨ, ਜ਼ਮਾਨਤ ਹੋ ਗਈ ਉਹਨਾਂ ਦੀ। ਇਹ ਵੀ ਹੁਣ ਗ੍ਰਿਫਤਾਰ ਹੋਇਆ। ਲੈਣ ਦੇਣ ਹੁੰਦਾ ਹੈ, ਰਿਕਵਰੀਆਂ ਹੁੰਦੀਆਂ, ਕੀ ਹੁੰਦੀਆਂ, ਇਹ ਸਰਕਾਰੀ ਬੰਦਿਆਂ ਦੇ ਕੇਸ ਦੱਬਦੇ ਹੀ ਵੇਖੇ ਨੇ, ਇਹ ਫਾਈਲਾਂ ਗਵਾਚਦੀਆਂ ਹੀ ਵੇਖੀਆਂ। ਇਹਨਾਂ ਦੇ ਆਏ ਫੈਸਲਿਆਂ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ, ਪਰ ਇਹ ਇੱਕ ਵੱਡੀ ਗ੍ਰਿਫਤਾਰੀ ਔਰ ਇੱਕ ਵੱਡੀ ਹੇਰ ਫੇਰ ਆ ਜਿਹੜੀ ਸਾਹਮਣੇ ਆਈ ਹੈ ਜੀ। ਵਾਰਦਾਤਾਂ ਦੇ ਨਿਤ ਨਵੇਂ ਤਰੀਕੇ ਦੇ ਪਾਕਿਸਤਾਨ ਦੇ ਵਿੱਚ ਸਾਹਮਣੇ ਆਉਂਦੇ ਹੀ ਰਹਿੰਦੇ ਨੇ। ਸੁਣਿਆ ਲਾਹੌਰ 'ਚ ਇੱਕ ਕੁੜੀ ਗ੍ਰਿਫਤਾਰ ਹੋਈ ਹੈ, ਰਾਈਡ ਬੁੱਕ ਕਰਵਾਉਂਦੀ ਸੀ ਤੇ ਰਾਈਡਰ ਨੂੰ ਹੀ ਲੁੱਟ ਲੈਂਦੀ ਸੀ।
ਅਸਲ ਦੇ ਵਿੱਚ ਬੜਾ ਆਸਾਨੀ ਹੋ ਗਈ। ਪਹਿਲਾਂ ਰਿਕਸ਼ੇ ਵਾਲਿਆਂ ਦੇ ਨਾਲ ਭਾਅ ਮਨਮਾਨੀਆਂ ਉਹਨਾਂ ਦੀਆਂ ਵੇਖਣੀਆਂ ਪੈਂਦੀਆਂ ਸੀਗੀਆਂ। ਇੱਕ ਸਰਵਿਸ ਆਈ ਕਿ ਚਲੋ ਤੁਸੀਂ ਆਪਣੀ ਮਨਪਸੰਦ ਸਰਵਿਸ ਦੇ ਮੁਤਾਬਕ ਰਾਈਡ ਹੈ ਜਿਹੜੀ ਉਹਦੇ ਪੈਸਿਆਂ ਦਾ ਵੀ ਪਤਾ ਲੱਗ ਜਾਂਦਾ, ਉਹਨੇ ਹੀ ਦੇਣੇ। ਇਹ ਕੰਮ ਹੋਇਆ। ਇਹ ਬੀਬੀ ਦਾ ਤਰੀਕਾ ਵਾਰਦਾਤ ਕੀ ਸੀਗਾ? ਜੋਹਰ ਟਾਊਨ ਲਾਹੌਰ ਤੋਂ ਇਹਦੀ ਗ੍ਰਿਫਤਾਰੀ ਹੋਈ ਹੈ। ਇਹ ਡਾਕਟਰ ਹਸਪਤਾਲ ਖਲੋ ਜਾਂਦੀ ਸੀ, ਜੋਹਰ ਟਾਊਨ ਦੇ ਅਡਵਾਡ ਇਲਾਕਿਆਂ 'ਚ ਖਲੋ ਜਾਂਦੀ ਸੀਗੀ। ਉੱਥੇ ਬੜੀ ਪਰੇਸ਼ਾਨੀ ਦੇ ਵਿੱਚ ਜਦੋਂ ਰਾਈਡ ਆਣੀ, ਇਹਨੇ ਇੱਕ ਜੂਸ ਉਹਨੂੰ ਦੇਣਾ, ਲੋ ਭਾਈ ਆ ਪੀ ਲੋ ਜਾਂ ਇਹ ਪੀਏ ਆਪ, ਜੋ ਵੀ ਵਾਰਦਾਤ ਦਾ ਤਰੀਕਾ ਹੁੰਦਾ ਕੁਝ ਖਾਣ ਨੂੰ ਦੇ ਦੇਣਾ। ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਜਾ ਕੇ ਕਹਿਣਾ ਕਿ ਮਾਈਂਡ ਨਾ ਕਰਨਾ, ਮੈਨੂੰ ਨਾ ਰੈਸਟ ਰੂਮ ਜਾਣ ਦੀ ਬਹੁਤ ਤਲਬ ਹੋਣ ਡਈ ਹੈ। ਜਦੋਂ ਗੱਡੀ ਉੱਥੇ ਕਿਤੇ ਪੈਟਰੋਲ ਪੰਪ ਤੇ ਜਾਂ ਕਿਸੇ ਥਾਂ ਤੇ ਖਲੋਤੀ ਹੋਣੀ, ਸੀਸੀਟੀਵੀ ਫੁਟੇਜਸ ਦੱਸਦੀਆਂ ਬੀਬੀ ਜਾਂਦੀ ਸੀਗੀ। ਉਸ ਤੋਂ ਬਾਅਦ ਗੱਡੀ ਉੱਥੇ ਹੀ ਹੁੰਦੀ ਸੀਗੀ। ਗੱਡੀ ਦਾ ਜਿਹੜਾ ਡਰਾਈਵਰ ਜਾਂ ਰਿਕਸ਼ੇ ਦਾ ਡਰਾਈਵਰ ਹੁੰਦਾ ਸੀਗਾ ਉਹ ਬੇਹੋਸ਼ ਹੁੰਦਾ ਸੀਗਾ। ਇਹ ਬੀਬੀ ਨੇ ਕਈ ਵਾਰਦਾਤਾਂ ਕੀਤੀਆਂ, ਸਿਰਫ ਲਾਹੌਰ 'ਚ ਹੀ ਨਹੀਂ। ਜਿਹੜਾ ਡਾਟਾ ਪੁਲਿਸ ਜ਼ਰੀਆਂ ਦੇ ਕੋਲੋਂ ਸਾਨੂੰ ਪਤਾ ਲੱਗਾ ਉਹਦੇ ਮੁਤਾਬਕ ਇਹਨੇ ਗੁਜਰਾਂਵਾਲੇ 'ਚ ਵੀ ਵਾਰਦਾਤਾਂ ਕੀਤੀਆਂ। ਗੁਜਰਾਂਵਾਲੇ ਦੇ ਵੱਡੇ ਜਿਹੜੇ ਇਲਾਕੇ ਪਹੁੰਚ ਇਲਾਕੇ ਸੀਗੇ, ਜਿੱਦਾਂ ਉਹਨਾਂ ਦੇ ਕੈਂਟ ਏਰੀਆ ਹੈ, ਜਿੱਦਾਂ ਉਹਨਾਂ ਦੇ ਬਾਰਡਰ ਟਾਊਨ ਏਰੀਆ ਹੈ, ਇਹੋ ਜਿਹੇ ਵੱਡੇ ਇਲਾਕਿਆਂ ਦੇ ਵਿੱਚ ਇਹ ਵਾਰਦਾਤਾਂ ਕਰਦੀ ਸੀ। ਲਾਹੌਰ 'ਚ ਵੀ ਇਹੀ ਚੱਲ ਸੀਗਾ। ਅੱਛਾ, ਇਸ ਬੀਬੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਇੱਕ ਹੋਰ ਨਵਾਂ ਡਰਾਮਾ ਹੋਇਆ। ਇਹੋ ਜਿਹੀ ਇੱਕ ਵਾਰਦਾਤ, ਬੀਬੀ ਫੜੀ ਹੈ, ਗ੍ਰਿਫਤਾਰ ਆ, ਪਰ ਫੇਰ ਹੋਈ ਲਾਹੌਰ ਦੇ ਗਾਰਡਨ ਟਾਊਨ 'ਚ। ਪੰਜਾਬ ਯੂਨੀਵਰਸਿਟੀ ਦਾ ਇੱਕ ਚੌਕੀਦਾਰ ਆ, ਪਾਰਟ ਟਾਈਮ ਰਿਕਸ਼ਾ ਚਲਾਉਂਦਾ ਸੀਗਾ। ਇਸੇ ਤਰ੍ਹਾਂ ਕੋਈ ਬੀਬੀ ਆਈ ਹੈ, ਉਹਨੇ ਆ ਕੇ ਉਹਨੂੰ ਨਸ਼ੇ ਵਾਲੀ ਸ਼ੈ ਪਿਆਈ ਹੈ। 10 ਵਜੇ ਰਾਤ ਉਹ ਬੇਹੋਸ਼ ਸੀਗਾ, ਸੜਕ ਕਿਨਾਰੇ ਉਹ ਲੁੱਟ ਕੇ ਮੋਬਾਈਲ। ਇਹਨਾਂ ਦਾ ਵਾਰਦਾਤ ਦਾ ਤਰੀਕਾ ਇਹ ਸੀ, ਜਦੋਂ ਨਸ਼ੇ 'ਚ ਡਰਾਈਵਰ ਬੇਹੋਸ਼ ਹੋ ਜਾਂਦਾ ਸੀ, ਉਹਦਾ ਬਟੂਆ, ਪਰਸ, ਮੋਬਾਈਲ ਸਭ ਕੁਝ ਖੋ ਕੇ ਜਾਂ ਚੁੱਕ ਕੇ ਤੇ ਇਹ ਰਫੂ ਹੁੰਦੀਆਂ ਸਨ। ਹੁੰਦੀ ਸੀ ਜਾਂ ਹੁੰਦੀਆਂ ਸਨ। ਇਹ ਤੇ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ ਕੱਲੀ ਸੀਗੀ ਜਾਂ ਇਹਦੇ ਨਾਲ ਹੋਰ ਵੀ ਸੀਗਾ ਜਾਂ ਗੈਂਗ ਮਾਫੀਆ ਪੂਰੀ। ਮਗਰ ਉਹ ਹੋਇਆ ਜਦੋਂ ਤੇ ਹੁਣ ਪੁਲਿਸ ਵਾਲੇ ਪਰੇਸ਼ਾਨ ਬੈਠੇ ਨੇ ਕਿ ਇੱਕ ਨੂੰ ਤੇ ਗ੍ਰਿਫਤਾਰ ਕੀਤਾ, ਇਹ ਕੀ ਬਣਿਆ? ਉਹ ਰਿਕਸ਼ਾ ਡਰਾਈਵਰ ਜਦੋਂ ਇੱਕ ਪਾਸੇ ਸੜਕ 'ਚ ਅਜੀਬੋ ਗਰੀਬ ਤਰੀਕੇ ਦੇ ਨਾਲ ਬੇਹੋਸ਼ ਹੋਇਆ, ਲਾਗੋ ਲੰਘਦੇ ਕਿਸੇ ਬੰਦੇ ਨੇ ਵੇਖਿਆ, ਜਗਾਇਆ ਨਾ ਹੋਇਆ, ਹੋਸ਼ ਨਾ ਆਇਆ, ਉਹਨੇ ਰੈਸਕਿਊ 1122 ਵਾਲੇ ਨੂੰ ਕਾਲ ਕੀਤੀ। ਉਹ ਚੁੱਕ ਕੇ ਲੈ ਕੇ ਹਸਪਤਾਲ ਗਏ, ਘਰ ਵਾਲੇ ਲੱਭਣ ਡੇ। ਉਸ ਤੋਂ ਬਾਅਦ ਉਹ ਹਸਪਤਾਲੋਂ ਥੋੜਾ ਜਿਹਾ ਹੋਸ਼ ਆ ਕੇ ਘਰ ਆਇਆ। ਹਜੇ ਤੱਕ ਸੁਣਿਆ ਕਿ ਉਹ ਨੀਂਦ ਬੇਹੋਸ਼ੀ ਦੇ ਉਹਦੇ ਵਿੱਚ ਹੈ। ਕੀ ਹੋਇਆ ਉਹਦੇ ਨਾਲ ਕੋਈ ਨਹੀਂ ਪਤਾ ਲੱਗਣ ਡਿਆ। ਤੇ ਇਹ ਇੱਕ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਆ, ਗ੍ਰਿਫਤਾਰੀਆਂ ਤੇ ਹੋਈਆਂ, ਅੰਜਾਮ ਕੀ ਹੁੰਦਾ ਇਸ ਬਾਰੇ ਹਜੇ ਕੋਈ ਨਹੀਂ ਪਤਾ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਵੇਖ ਸਕਦੇ ਹੋ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਸਾਨੂੰ ਅਪਡੇਟ ਪਾਕਿਸਤਾਨ ਦੇ ਵਿੱਚੋਂ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।